AI ਜਿਹੜੀ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਉਹ ਹੁਣ ਆਪਣੀਆਂ ਸਕਰੀਨਾਂ ਤੋਂ ਅੱਗੇ ਵੱਧ ਗਈ ਆ। ਜਿਹੜੀ ਰੀਅਲ ਪਾਵਰ ਸਟਰਕਚਰ ਆ, ਜਿਹੜੇ ਅਸਲ ਤਾਕਤ ਦੇ ਜਿਹੜੇ ਢਾਂਚੇ ਹੈਗੇ ਆ, ਉਹਦੇ ਵਿੱਚ ਉਹ ਦਾਖਲ ਹੋ ਚੁੱਕੀ ਆ ਜਾਂ ਉਹ ਦਾਖਲ ਹੋਣ ਜਾ ਰਹੀ ਆ। ਹੁਣ ਇਹ ਦੇਖਿਆ ਜਾ ਰਿਹਾ ਵੀ ਕੰਮ ਇਹ ਕੰਮ ਕਿੱਦਾਂ ਕਰਦੇ ਆ। ਡਿਪਲੋਮੇਸੀ ਜਿੱਦਾਂ ਹੁਣ ਯੂਐਸ ਚਾਈਨਾ ਦੇ ਵਿਚਾਲੇ ਜੋ ਚੱਲ ਰਿਹਾ ਆ, ਉਹਨੂੰ ਕਿੱਦਾਂ ਜਿਹੜਾ ਉਹ ਜੀ। ਦੇਖਣਾ ਆ। ਇਹਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਡਿਪਲੋਮੇਸੀ ਚੇਂਜ ਹੋ ਰਹੀ ਆ। ਫਿਰ ਇਸ ਤੋਂ ਬਾਅਦ 'ਚ ਅੱਗੇ ਆਪਾਂ ਦੇਖ ਰਹੇ ਵੀ ਕੁਆਂਟਮ ਕੰਪਿਊਟਿੰਗ ਆ, ਉਸ ਵੱਲ ਨੂੰ ਵੱਧ ਰਹੇ ਆ। ਤੇ ਸਰਕਾਰਾਂ ਦੇ ਲਈ ਤੇ ਆਮ ਲੋਕਾਂ ਦੇ ਲਈ, ਆਮ ਕੰਪਨੀਆਂ ਦੇ ਲਈ ਸਾਈਬਰ ਸਿਕਿਉਰਿਟੀ ਆ, ਉਸ ਦੇ ਬਾਰੇ ਸਾਈਬਰ ਸੁਰੱਖਿਆ ਆ, ਉਹਦੇ ਬਾਰੇ ਮੁੜ ਦੁਬਾਰਾ ਸੋਚਣ ਦੇ ਲਈ ਉਹਨਾਂ ਨੂੰ ਮਜਬੂਰ ਕਰ ਰਹੀ ਆ। ਸਵਾਲ ਵੱਲ ਨੂੰ ਆਈਏ ਇਸ ਚੀਜ਼ ਤੋਂ ਬਾਅਦ 'ਚ ਹਰਵਿੰਦਰ, ਕੀ ਅਸੀਂ ਜਿਹੜੀ ਇਹ ਟੈਕਨੋਲੋਜੀ ਆ, ਇਹਦੇ ਨਾਲ ਆਪਾਂ ਜੋ ਇਹ ਸੋਚ ਕੇ ਲਿਆਂਦੀ ਸੀ ਵੀ ਇਹ ਲੋਕਾਂ ਦੀ ਮਦਦ ਦੇ ਲਈ ਆ, ਇਨਸਾਨਾਂ ਦੀ ਮਦਦ ਦੇ ਲਈ ਆ, ਜੀ, ਜੀ। ਕੀ ਆਪਾਂ ਅਜਿਹਾ ਸਿਸਟਮ ਬਣਾ ਰਹੇ ਆ ਵੀ ਜੋ ਇਵੈਂਚੁਅਲੀ ਸਾਨੂੰ ਹੀ ਮੋਨੀਟਰ ਕਰਨਗੇ, ਸਾਨੂੰ ਹੀ ਰਿਪਲੇਸ ਕਰਨਗੇ ਤੇ ਸਾਨੂੰ ਆਊਟ ਕੰਪੀਟ ਕਰਨਗੇ। ਹੁਣ ਕੀ ਆਪਾਂ ਇਸ ਪਾਸੇ ਵੱਲ ਨੂੰ ਵੱਧ ਰਹੇ? ਰਾਜਕਰਨ ਵੈਸੇ ਤਾਂ ਇੰਗਲਿਸ਼ 'ਚ ਇੱਕ ਕਹਾਵਤ ਹੁੰਦੀ ਆ ਕਿ ਦ ਸ਼ਿਪ ਵਾਸ ਸੇਲਡ ਲੌਂਗ ਅਗੋ। ਜਿਹੜੀ ਤੁਸੀਂ ਹੂੰ, ਮੋਨੀਟਰਿੰਗ ਦੀ ਗੱਲ ਕੀਤੀ ਹੈ, ਹਨਾ? ਹੁਣ ਕਿਹੜੀ ਨੇਸ਼ਨ ਸਟੇਟ ਦੁਨੀਆ ਭਰ 'ਚ ਏਦਾਂ ਦੀ ਨਹੀਂ ਹੈ ਜਿਹੜੇ ਆਪਣੇ ਸਿਟੀਜ਼ਨ ਨੂੰ ਮੋਨੀਟਰ ਨਹੀਂ ਕਰਦੀ, ਹੂੰ, 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 ਹੈ ਨਾ? ਸਾਡੇ 2 ਦੇਸ਼ਾਂ ਦੇ ਨਾਲ ਤੇ ਬਹੁਤ ਜ਼ਿਆਦਾ ਹੀ ਵਾਹ ਪੈਂਦਾ ਨਾ, ਆਪਣਾ ਇੰਡੀਆ ਤੇ USA। ਤੇ ਉਹਨਾਂ ਦੋਹਾਂ ਦੇ ਵਿੱਚ ਵੇਖੋ ਮੋਨੀਟਰਿੰਗ ਕਿੰਨੀ ਸਟਰੋਂਗ ਆ। ਹਾਂ, ਉਹ ਡੇਟਾ ਨੂੰ ਕਿੱਦਾਂ ਯੂਜ਼ ਕਰਦੇ ਆ, ਉਹਦੇ ਨਾਲ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਕਿੰਨੀ ਹੁੰਦੀ ਆ, ਉਹ ਕੰਪੈਰੀਟਿਵਲੀ US ਵਿੱਚ ਇੰਡੀਆ ਨਾਲੋਂ ਅਜੇ ਵੀ ਬੈਟਰ ਆ। ਪਰ ਮੋਨੀਟਰਿੰਗ ਦੀ ਗੱਲ ਕਰੀਏ, ਡੇਟਾ ਤਾਂ ਹੈਗਾ ਹੀ ਹੈ ਨਾ ਸਰਕਾਰਾਂ ਕੋਲੇ। ਜੀ। ਸੋ ਦ ਸ਼ਿਪ ਵਾਸ ਸੇਲਡ ਲੌਂਗ ਅਗੋ, ਹੈ ਨਾ? ਪ੍ਰਾਈਵੇਸੀ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਾਰਾ ਹਰ ਇੱਕ ਤੁਹਾਡੇ ਫਿੰਗਰ ਪ੍ਰਿੰਟਿੰਗ, ਆਈ ਸਕੈਨ ਤੋਂ ਲੈ ਕੇ ਹਰ ਇੱਕ ਜਿਹੜਾ ਡੇਟਾ, ਉਹ ਤਾਂ ਡੇਟਾਬੇਸ ਪਰ ਦੇ ਵਿੱਚ। ਸਟਿਲ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਇੱਥੇ ਗੱਲ ਨਾ ਕਰੀਏ। ਨਹੀਂ, ਨਹੀਂ, ਗੱਲ ਤਾਂ ਕਰਨੀ ਬਣਦੀ ਆ। ਹੂੰ, ਤੇ ਪਰ ਗੱਲ ਉਹਦੇ 'ਚ ਇਹ ਆ ਕਿ ਜੇ ਆਪਾਂ ਕਹੀਏ ਵੀ ਜਿਹੜੀ ਟੈਕਨੋਲੋਜੀ ਨੂੰ ਅਸੀਂ ਬਣਾਇਆ, ਹੈ ਨਾ? ਹੁਣ ਤਾਂ ਗੱਲ ਇਹ ਵੀ ਗੱਲ ਨੈਕਸਟ ਸਟੈਪ ਦੇ ਉੱਤੋਂ ਜਾ ਰਹੀ ਆ AI ਇੰਟੈਲੀਜੈਂਸ ਦੇ ਕਰਕੇ। ਪਹਿਲਾ ਸਿਸਟਮ ਰਾਜਗਨ ਏਦਾਂ ਸੀ, ਆਪਣੇ ਲੋਕਾਂ ਨੂੰ ਇਹ ਗੱਲ ਪੰਜਾਬੀਆਂ ਨੂੰ ਇਹ ਗੱਲ ਸਮਝ ਆ ਜਾਊਗੀ ਜਦ ਆਪਾਂ ਐਗਜ਼ਾਮਪਲ ਲੈਂਦੇ ਆ ਕਿ ਹੂੰ, ਪਹਿਲਾਂ ਡੇਟਾ ਤਾਂ ਹੁੰਦਾ ਸੀ, ਪਰ ਡੇਟਾ ਫਰੈਗਮੈਂਟਡ ਹੁੰਦਾ ਸੀ। ਫਰੈਗਮੈਂਟਡ ਤੋਂ ਕਹਿਣ ਦਾ ਭਾਵ ਵੀ ਜੇ ਮੰਨ ਲਓ ਵੀ ਏਅਰਪੋਰਟ ਤੇ ਕੋਈ ਬੰਦਾ ਆ ਤੇ ਹਾਂਜੀ, ਉਹਦਾ ਜਿਹੜਾ ਡੇਟਾ ਉਹਦੇ, ਹੈ ਨਾ, ਪਾਸਪੋਰਟ ਤੋਂ ਵੇਖ ਕੇ ਲੋਕੀ ਅੰਦਰ ਐਂਟਰ ਕਰ ਦਿੰਦੇ ਹੁੰਦੇ ਸੀ, ਹੈ ਨਾ? ਉਸ ਤੋਂ ਬਾਅਦ ਜਿੱਦਾਂ ਆਪਣੇ ਲੋਕ ਪੱਗਾਂ ਬੰਨ੍ਹਦੇ ਆ ਜਾਂ ਸਾਊਥ ਏਸ਼ੀਅਨ ਮੂਲ ਦੇ ਜਿਹੜੇ ਲੋਕ ਆ, ਇੱਕ ਦੂਜੇ ਦੇ ਪਾਸਪੋਰਟ ਤੇ ਵੀ ਸਫ਼ਰ ਕਰ ਲੈਂਦੇ ਹੁੰਦੇ ਸੀ, ਚਲੋ ਡੇਟਾ ਫਰੈਗਮੈਂਟਡ ਹੁੰਦਾ ਸੀ। ਹੂੰ, ਹੂੰ, ਹੁਣ ਹੂੰ, ਉਹ ਤੋਂ ਬਾਅਦ ਰਾਜਕਰਨ ਕੀ ਆਇਆ ਕਿ ਹੈਂਡ ਤੇ 10 ਪ੍ਰਿੰਟਡ ਸ਼ੁਰੂ ਹੋ ਗਿਆ ਵੀ ਤੁਹਾਡੇ ਫੋਟੋ ਦੇ ਨਾਲ ਤੁਹਾਡੇ ਜਿਹੜਾ ਹੱਥ ਆ ਉਹਨੂੰ ਵੀ ਪ੍ਰਿੰਟ ਕਰਦੇ ਆ। ਉਹਦੇ ਫਿੰਗਰਪ੍ਰਿੰਟ। ਨਾਲ ਜਿਹੜੇ ਲੋਕ ਆ ਫੜੇ ਜਾਣ ਲੱਗ ਪਏ, ਹਨਾ? ਡੇਟਾ ਇੱਕ ਜਗ੍ਹਾ, ਦੋ ਸਿਸਟਮ ਇਕੱਠੇ ਹੋ ਗਏ। ਉਹ ਤੋਂ ਬਾਅਦ ਹੁਣ ਆਈਜ਼ ਦਾ ਡੇਟਾ ਵੀ ਜਿਹੜੀ ਤੁਹਾਡੀ ਫੋਟੋ ਲੈਂਦੇ ਆ, ਰਾਈਟ? ਸੋ ਹੁਣ ਆਲਮੋਸਟ ਇੰਪੋਸੀਬਲ ਆ ਬਾਰਡਰਸ ਦੇ ਥਰੂ ਪੈਨੀਟ੍ਰੇਟ ਹੋਣਾ। ਖੈਰ ਐਨੀਵੇਜ਼, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜਿਹੜੀ ਸਰਵੇਲੈਂਸ ਦੀ ਤੁਸੀਂ ਸਵਾਲ ਦੀ ਗੱਲ ਕੀਤੀ, ਸਰਵੇਲੈਂਸ ਤਾਂ ਜ਼ਰੂਰ ਫਾਸਟ ਹੋਈ ਆ ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕੋਲ ਸਮਰੱਥਾ ਹੈਗੀ ਆ ਬਹੁਤ ਜ਼ਿਆਦਾ ਡੇਟਾ ਨੂੰ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਕੰਸੋਲੀਡੇਟ ਕਰਕੇ ਤੇ ਉੱਤੋਂ ਰਿਜ਼ਲਟ ਲੈ ਕੇ ਆਉਣੇ ਬਾਹਰ। ਐਨਾਲਿਸਿਸ ਦਾ ਜਿਹੜਾ ਟਾਈਮ ਆ ਉਹ ਬਹੁਤ ਜ਼ਿਆਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਘਟ ਗਿਆ। ਹੂੰ, ਸੋ ਹੁਣ ਦੂਸਰੀ ਗੱਲ ਜਿਹੜੀ ਤੁਸੀਂ ਸ਼ੁਰੂਆਤ ਦੇ ਪ੍ਰੋਗਰਾਮ ਦੇ ਵਿੱਚ ਕੀਤੀ ਕਿ ਸਭ ਤੋਂ ਅੱਜ-ਕੱਲ੍ਹ ਰੌਲਾ ਬਹੁਤ ਪਿਆ ਹੋਇਆ ਪਿਛਲੇ ਹਫ਼ਤੇ ਦਾ, ਉਹ ਹੈਗਾ ਕਿ ਮੈਟਾ ਦੇ ਨਾਲ ਰਿਲੇਟਡ, ਹੂੰ, ਹੂੰ, ਹੈ ਨਾ? ਮੈਟਾ ਕੀ ਕਰ ਰਹੀ ਆ, ਆਪਣੇ ਜਿਹੜੇ US ਬੇਸ EMPLOYEES ਆ ਉਹਨਾਂ ਦੀ ਮਾਊਸ ਮੂਵਮੈਂਟ ਨੂੰ ਕੈਪਚਰ ਕਰ ਰਹੀ ਆ, ਉਹ ਕਲਿੱਕ ਨੂੰ ਕੈਪਚਰ ਕਰ ਰਹੀ ਆ, ਉਹ ਕਿਹੜੇ ਕੀਵਰਡ ਦੱਬਦੇ ਆ ਉਹਨੂੰ ਕੈਪਚਰ ਕਰ ਰਹੀ ਆ। ਉਹ ਕਹਿੰਦੇ ਆਪਾਂ AI ਨੂੰ ਟ੍ਰੇਨ ਕਰਨਾ। ਇਹ ਟ੍ਰੇਨਿੰਗ ਦੇ ਨਾਂ ਤੇ ਸਭ ਕੁਝ ਹੋ ਰਿਹਾ। ਹਾਂਜੀ, ਹਾਂਜੀ, ਬਿਲਕੁਲ ਗੱਲ ਸਹੀ ਵੀ ਆ। ਕਿਉਂ ਹੋ ਰਿਹਾ? ਕਿਉਂਕਿ ਦੇਖੋ ਜਿੱਥੋਂ ਤੱਕ ਤੇ ਆਪਾਂ ਹੁਣ ਤੱਕ ਐਨਾਲਿਸਿਸ ਦੀ ਗੱਲ ਕਰਦੇ ਸੀ, ਪ੍ਰੌਂਪਟ ਦੀ ਗੱਲ ਕਰਦੇ, ਆਪਣੇ ਪਿਛਲੇ ਟਾਕ ਸ਼ੋਅ ਵਿੱਚ ਵੀ ਆਪਾਂ ਗੱਲ ਕੀਤੀ ਨਾ ਕਿ ਜਨਰੇਟਿਵ AI ਤੇ ਏਜੰਟਿਕ AI ਦਾ ਵਿੱਚ ਕੀ ਫਰਕ ਆ। ਤਾਂ ਬਿਲਕੁਲ। ਸਾਡਾ ਤੁਸੀਂ ਪਿਛਲਾ ਟਾਕ ਸ਼ੋਅ ਦੇ ਵਿੱਚ ਸੁਣ ਸਕਦੇ ਹੋ, ਪਰ ਆਪਾਂ ਦੁਬਾਰਾ ਉਹਦੇ ਵਿੱਚ ਨਹੀਂ ਜਾਂਦੇ। ਪਰ ਏਜੰਟਿਕ AI ਦੇ ਵਿੱਚ ਆਟੋਮੇਸ਼ਨ ਜਿਹੜੀ ਆ ਉਹ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ।